ਇੱਕ ਹੁਣੇ ਜਿਹੜਾ ਮਾਮਲਾ ਭਖਿਆ ਆਰਮੀ ਦੇ ਵਿੱਚ ਸਿੱਖਾਂ ਦੇ ਲਈ ਹੈਲਮਟ ਦਾ ਮਾਮਲਾ ਭਖਿਆ ਦੇਖੋ ਬਿਲਕੁਲ ਅੱਜ ਸਾਰਾ ਦਿਨ ਇਹਦੇ ਤੇ ਚਰਚਾ ਹੁੰਦੀ ਰਹੀ ਆ। ਜੀ ਬੇਸਿਕਲੀ ਕੀ ਹੈ ਕਿ ਭਾਰਤ ਸਰਕਾਰ 12,730 ਬੈਲਿਸਟਿਕ ਹੈਲਮਟ ਖਰੀਦਣ ਜਾ ਰਹੀ ਹੈ। ਕਾਦੇ ਵਾਸਤੇ? ਇਹ ਹੋਏਗਾ ਫੌਜੀਆਂ ਨੂੰ ਯਾਨੀ ਆਰਮੀ ਨੂੰ ਪ੍ਰਕਿਉਰ ਕਰਨ ਵਾਸਤੇ, ਸੌਰੀ ਇਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਇਹਨਾਂ ਨੂੰ ਕੋਈ ਬੁਲਟ ਇੰਜਰੀ ਜਿਹੜੀ ਆ ਉਹ ਛੇਤੀ ਨਾ ਹੋਵੇ ਜੀ। ਸੋ ਇਹ ਸਾਰਾ ਕੁਝ ਜਿਹੜਾ ਆ ਉਹ ਹੁਣ ਇਹਨਾਂ ਨੇ ਜਦੋਂ ਬਣਾ ਲਿਆ ਖਰੀਦਦਾਰੀ ਵਾਲਾ ਮਸਲਾ ਕਿ ਅਸੀਂ ਇਹ ਸਾਰਾ ਐਮਰਜੈਂਸੀ ਬੇਸ ਤੇ ਪ੍ਰਕਿਉਰਮੈਂਟ ਦਾ ਇਹ ਕੰਮ ਜਿਹੜਾ ਹੈ ਉਹ ਨਿਪਰੇ ਚਾੜਾਂਗੇ। ਜਿਵੇਂ ਹੀ ਇਹ ਖਬਰ ਇੱਥੇ ਆਈ ਕਿ ਇਹਨਾਂ ਨੇ ਪ੍ਰਕਿਉਰਮੈਂਟ ਵਾਸਤੇ ਐਮਰਜੈਂਸੀ ਪ੍ਰਕਿਉਰਮੈਂਟ ਹੁੰਦੀ ਹੈ ਇੱਕ, ਇਹ ਡਿਫੈਂਸ ਮਿਨਿਸਟਰੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਾਸਟ ਟਰੈਕ ਮੋਡ ਦੇ ਮਾਧਿਅਮ ਨਾਲ ਹੁੰਦੀ ਹੈ ਤਾਂ ਇਹ ਜਦੋਂ ਖਬਰ 2-3 ਦਿਨ ਬਾਅਦ ਹੁਣ ਪੰਜਾਬ ਚ ਆਈ, ਹਾਲਾਂਕਿ 2-3 ਦਿਨ ਪਹਿਲਾਂ ਦੀ ਖਬਰ ਹੈ ਜਦੋਂ ਇਹ ਆਈ ਕਿ ਜਿਹੜਾ ਡਿਫੈਂਸ ਮਿਨਿਸਟਰੀ ਦਾ ਸਾਰਾ ਕੰਮ ਦੇਖते हैं जो भी फास्ट ट्रैक मोड ਤੇ ਜਾਣਗੇ ਵੀ ਬਹੁਤ ਜਲਦੀ ਐਮਰਜੈਂਸੀ ਪ੍ਰਕਿਉਰਮੈਂਟ ਹੋ ਜਾਏਗੀ ਕਿ ਬਹੁਤ ਜਲਦੀ ਇਹ ਜਿਹੜੀਆਂ ਹੈਲਮਟਾਂ ਨੇ ਉਹ ਆ ਜਾਣਗੀਆਂ ਪਲਾਸਟਿਕ ਹੈਲਮਟਾਂ। ਇਹ 2 ਦਿਨ ਬਾਅਦ ਹੁਣ ਜਿਵੇਂ ਦੇਖੋ ਨੋਟਿਸ ਆਉਂਦੀ ਆ ਫਿਰ ਜਿਵੇਂ ਖਬਰ ਪਹੁੰਚਦੀ ਆ ਤਾਂ ਅੱਜ ਇਹ ਜਿਵੇਂ ਖਬਰ ਇੱਥੇ ਪੰਜਾਬ ਚ ਪਹੁੰਚੀ ਤਾਂ ਸਭ ਤੋਂ ਪਹਿਲਾਂ ਫਿਰ ਜਿਹੜੇ ਜਥੇਦਾਰ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਇਹਦੇ ਤੇ ਬਹੁਤ ਸਖਤ ਇਤਰਾਜ਼ ਜਤਾਇਆ। ਸਭ ਤੋਂ ਪਹਿਲਾਂ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ ਸਵੇਰੇ ਤਾਂ ਇਹਨਾਂ ਨੇ ਕਿਹਾ ਕਿ ਜੋ ਇਹ ਹੈਲਮਟ ਖਰੀਦ ਰਿਹਾ, ਬਿਲਕੁਲ ਇਹਨਾਂ ਦੀ ਜਾਣਕਾਰੀ ਜਿਹੜੀ ਬਿਲਕੁਲ ਠੀਕ ਸੀ ਕਿ ਕੇਂਦਰ ਸਿੱਖ ਫੌਜੀਆਂ ਦੇ ਲਈ ਹੈਲਮਟ ਖਰੀਦ ਰਹੀ ਹੈ। ਹਾਲਾਂਕਿ ਉਹ ਹੁਣ ਕਿਹਨੂੰ ਦੇਣੇ ਸਨ ਇਹਦਾ ਨਹੀਂ ਪਤਾ, ਪਰ ਮੈਂ ਤੁਹਾਨੂੰ ਉਹ ਰਿਪੋਰਟ ਦੱਸ ਦਿੱਤੀ ਹੈ ਕਿ ਜਿਹਦੇ ਚ ਇਹ ਸਾਰਾ ਕੁਝ ਦੱਸ ਦਿੱਤਾ ਗਿਆ ਸੀਗਾ ਕਿ ਫਾਸਟ ਟਰੈਕ ਮੋਡ ਤੇ ਜਾ ਕੇ ਐਮਰਜੈਂਸੀ ਪ੍ਰਕਿਉਰਮੈਂਟ ਕਰਨ ਜਾ ਰਹੇ। ਹੁਣ ਕਿਹਦੇ ਵਾਸਤੇ ਸੀ ਉਹਦੀ ਕੋਈ ਜਾਣਕਾਰੀ ਨਹੀਂ ਮਿਲਦੀ। ਮੈਂ ਕਈ ਰਿਪੋਰਟਾਂ ਜਿਹੜੀਆਂ ਜੋ ਡਿਫੈਂਸ ਨਾਲ ਜੁੜੇ ਬੰਦੇ ਦਿੰਦੇ ਰਹਿੰਦੇ ਨੇ ਇੰਡੀਆ ਚ, ਉਹ ਦੇਖਿਆ ਜਾ ਕੇ ਉਹਨਾਂ ਦੇ ਖਾਤਿਆਂ ਨੂੰ ਫੋਲ ਕੇ ਕਿਤੋਂ ਨਹੀਂ ਮਿਲੀ ਕਿ ਇਕੱਲੇ ਉਹ ਸਿੱਖਾਂ ਵਾਸਤੇ ਹੈ ਜਾਂ ਦੂਸਰਿਆਂ ਵਾਸਤੇ ਹੈ। ਮੇਨ ਤਾਂ ਵੈਸੇ ਗੱਲ ਜਿਹੜੀ ਉਹ ਸਿੱਖਾਂ ਵਾਸਤੇ ਹੈ ਨਾ, ਕਿਉਂਕਿ ਸਿੱਖਾਂ ਦਾ ਮਸਲਾ ਆ ਜਾਂਦਾ ਦਸਤਾਰ ਦਾ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਇਹ ਸਿੱਖ ਫੌਜੀਆਂ ਦੇ ਵਾਸਤੇ ਹੈਲਮਟ ਜਿਹੜੀ ਆ ਉਹ ਖਰੀਦੀ ਜਾ ਰਹੀ ਹੈ ਤੇ ਇਹ ਜਿਹੜਾ ਟੋਪ ਕਹਿ ਲੋ ਹੈਲਮਟ ਕਹਿ ਲੋ ਕਿ ਪਹਿਨਣਾ ਜਿਹੜਾ ਉਹ ਫਿਰ ਸਿੱਖਾਂ ਦੀ ਪਹਿਚਾਣ ਖਤਮ ਕਰਨਾ ਬਣਦਾ ਹੋਏਗਾ। ਇਹ ਜਥੇਦਾਰ ਸਾਹਿਬ ਜੀ ਦਾ ਬਿਆਨ ਸੀਗਾ ਤੇ ਉਹਨਾਂ ਨੇ ਕਿਹਾ ਕਿ ਦੇਖੋ ਸਿੱਖ ਦੇ ਸਿਰ ਤੇ ਇਹ ਸਜੀ ਦਸਤਾਰ ਸਿਰਫ ਕੋਈ 5-6 ਮੀਟਰ ਦਾ ਕੱਪੜਾ ਨਹੀਂ ਹੈ, ਇਹ ਤਾਜ ਆ ਜਿਸ ਨੂੰ ਗੁਰੂਆਂ ਨੇ ਪਹਿਨਾਇਆ ਸੀਗਾ ਤੇ ਇਹ ਸਿੱਖਾਂ ਦੀ ਪਹਿਚਾਣ ਦਾ ਪ੍ਰਤੀਕ ਆ ਤੇ ਇਸ ਪ੍ਰਤੀਕ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੋਪ ਜਿਹੜਾ ਉਹ ਨਹੀਂ ਪਹਿਨਾਇਆ ਜਾ ਸਕਦਾ। ਹੁਣ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਨਾ ਕਿ ਇਸ ਪ੍ਰਤੀਕ ਤੇ ਕਿਸੇ ਵੀ ਤਰ੍ਹਾਂ ਦਾ ਟੋਪ ਨਹੀਂ ਪਹਿਨਾਇਆ ਜਾ ਸਕਦਾ, ਇਹਦੇ ਤੋਂ ਪ੍ਰਵੀਨ ਜੀ ਇੱਕ ਗੱਲ ਸਾਫ਼ ਹੁੰਦੀ ਹੈ ਕਿ ਦਰਅਸਲ ਇਹ ਜਿਹੜਾ ਲੋ ਟੋਪ ਬਣਾਉਣਗੇ ਜਿਸ ਤਰ੍ਹਾਂ ਦਾ ਇਹ ਬੈਲਿਸਟਿਕ ਹੈਲਮਟ ਕਿ ਇਹ ਦਸਤਾਰ ਦੇ ਉੱਤੇ ਪਹਿਨਿਆ ਜਾਏਗਾ ਵੀ ਦਸਤਾਰ ਦੇ ਉੱਤੇ ਵੀ ਹੈਡ ਸਿਰ ਜਿਹੜਾ ਕਵਰ ਹੋ ਜਾਵੇ ਤਾਂ ਇਹਦੇ ਤੇ ਹੁਣ ਇਹ ਜਿਹੜਾ ਸਾਰਾ ਕੁਝ ਆਪਾਂ ਦੇਖੀਏ ਤਾਂ ਬਈ ਬਹੁਤ ਜ਼ਿਆਦਾ ਭਖ ਗਿਆ ਮਾਮਲਾ। ਇਸ ਕਦਰ ਭਖ ਗਿਆ ਕਿ ਇਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਆਇਆ, ਫਿਰ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਆਇਆ, ਫਿਰ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਆਇਆ, ਫਿਰ ਜਿਹੜੇ ਹੈਗੇ ਨੇ ਸੈਕਟਰੀ ਐਸਜੀਪੀਸੀ ਦੇ ਗਰੇਵਾਲ ਸਾਹਿਬ ਉਹਨਾਂ ਦਾ ਆਇਆ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ ਕਿ ਭਾਜਪਾ ਦੇ ਜਿਹੜੇ ਗਰੇਵਾਲ ਸਾਹਿਬ ਨੇ, ਹਰਜੀਤ ਸਿੰਘ ਗਰੇਵਾਲ, ਕਿਸਾਨ ਅੰਦੋਲਨ ਚ ਜਿਹੜੇ ਬੜੇ ਵੱਡੇ ਬਿਆਨ ਦਿੰਦੇ ਹੁੰਦੇ ਸਨ ਤੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਲੋਕ ਬੜਾ ਕਰੜਾ ਉਹਨਾਂ ਨੂੰ ਦਿੰਦੇ ਸੀ ਪ੍ਰਤੀਕਰਮ ਦੀ, ਤਾਂ ਉਹ ਵੀ ਇਸ ਵਿਰੋਧ ਦੇ ਵਿੱਚ ਨੇ ਕਿ ਦੇਖੋ ਸਿੱਖਾਂ ਦੀ ਜਿਹੜੀ ਸਪਿਰਿਟ ਹੈ ਜਾਂ ਖਾਲਸਾਈ ਸਪਿਰਿਟ ਹੈ ਜਿਹੜੀ ਜੇ ਉਹ ਪ੍ਰਭਾਵਿਤ ਹੋਏਗੀ ਤਾਂ ਉਹਦਾ ਨੁਕਸਾਨ ਦੇਸ਼ ਦੀ ਸਿਕਿਉਰਿਟੀ ਨੂੰ ਹੈ, ਦੇਸ਼ ਦੀ ਸੁਰੱਖਿਆ ਨੂੰ ਹੈ। ਤਾਂ ਇਹ ਟੋਟਲ ਜਿੱਦਾਂ ਕਹਿ ਲਈਏ ਕਿ ਸਾਰਾ ਜਿਹੜਾ ਇਹ ਹੁਣ ਤੱਕ ਦਾ ਕੁੱਲ ਮਿਲਾ ਕੇ ਮਸਲਾ ਸੀਗਾ ਜਿਹਦੇ ਵਿੱਚ ਵੱਖੋ ਵੱਖਰੇ ਪ੍ਰਤੀਕਰਮ ਆਏ ਨੇ। ਹਾਲਾਂਕਿ ਇੱਧਰ ਹੁਣ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਆ ਜਾਣਾ, ਐਸਜੀਪੀਸੀ ਦਾ ਬਿਆਨ ਆ ਜਾਣਾ, ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਆ ਜਾਣਾ ਤੇ ਇਸ ਤੋਂ ਬਾਅਦ ਹਾਲੇ ਤੱਕ ਕੋਈ ਸੈਂਟਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ। ਮੈਂ ਜਿਵੇਂ ਕਿਹਾ ਕਿ ਇਹ ਕਿਹਦੇ ਵਾਸਤੇ ਖਰੀਦੇ ਜਾ ਰਹੇ ਆ, ਕਿ ਸਿੱਖਾਂ ਨੂੰ
ਖਾਸ ਤੌਰ ਤੇ ਇਹ ਪਹਿਨਾਏ ਜਾਣਗੇ ਜਿਹੜੇ ਆਰਮੀ ਦੇ ਵਿੱਚ ਨੇ, ਜਾਂ ਮਤਲਬ ਕਿ ਸਿੱਖਾਂ ਵਾਸਤੇ ਨਹੀਂ ਕੁਝ ਵੀ, ਉਹ ਚੀਜ਼ ਹਾਲੇ ਸਾਫ਼ ਨਹੀਂ ਹੋਈ। ਪਰ ਇਹ ਮੀਡੀਆ ਰਿਪੋਰਟਾਂ ਪਈਆਂ ਨੇ ਕਿ 12,700 ਹੈਲਮਟ ਜਿਹੜੀ ਆ ਉਹ ਇਹਨਾਂ ਨੇ ਐਮਰਜੈਂਸੀ ਬੇਸਿਸ ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਤੋ ਦੇਖਦੇ ਆ ਹੁਣ ਅੱਗੇ ਕੀ ਬਣਦਾ। ਵੈਸੇ ਤੇ ਜੇ ਤੁਸੀਂ ਦੇਖੋਗੇ ਤਾਂ ਅੱਜ ਇਤਿਹਾਸ ਦੇ ਵਿੱਚੋਂ ਵੀ ਹਵਾਲੇ ਦਿੱਤੇ ਗਏ ਨੇ ਕਿ ਦੂਜੇ ਸੰਸਾਰ ਯੁੱਧ ਵੇਲੇ ਵੀ ਸਿੱਖਾਂ ਨੇ ਹੈਲਮਟ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇੱਕ ਇੰਟਰਸਟਿੰਗ ਚੀਜ਼ ਜਿਹੜੀ ਹੈ ਉਹ ਇੱਕ ਡਿਬੇਟ ਦੇ ਵਿੱਚ ਵੇਖਣ ਨੂੰ ਮਿਲੀ ਕਿ ਜਿਹੜੇ ਸਿੱਖ ਚਿੰਤਕ ਨੇ ਗੁਰਦਰਸ਼ਨ ਸਿੰਘ ਢਿੱਲੋਂ, ਉਹਨਾਂ ਨੇ ਇਹਦੇ ਹੱਕ 'ਚ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਦਸਤਾਰ ਜਿਹੜੀ ਹੈ ਉਹ ਇਹਦੇ ਨਾਲ ਇਹ ਨਹੀਂ ਹੈ ਕਿ ਦਸਤਾਰ ਲਾ ਕੇ ਪਾਇਆ ਜਾਣਾ, ਦਸਤਾਰ ਦੇ ਉੱਤੇ ਪਾਇਆ ਜਾਣਾ। ਉਹ ਕਹਿੰਦੇ ਕਿ ਸਿੱਖ ਦੀ ਜਾਨ ਵੀ ਬਹੁਤ ਕੀਮਤੀ ਹੈ। ਸਿੱਖ ਦਾ ਕਕਾਰ ਉਹ ਤਾਂ ਹੈ ਹੀ ਹੈ, ਉਹ ਤਾਂ ਉਹਦੇ ਹੈ ਹੀ ਆ, ਰਹਿਣਾ ਹੀ ਰਹਿਣਾ, ਉਹਨਾਂ ਕਕਾਰਾਂ ਨੂੰ ਤੇ ਕੋਈ ਹਿਲਾ ਹੀ ਨਹੀਂ ਸਕਦਾ। ਪਰ ਸਿੱਖ ਦੀ ਜਾਨ ਵੀ ਬੜੀ ਕੀਮਤੀ ਹੈ, ਤਾਂ ਉਹਦੇ ਵਾਸਤੇ ਜੇ ਪਹਿਨਾਇਆ ਜਾ ਸਕਦਾ ਤੇ ਕੋਈ ਗਲਤ ਨਹੀਂ ਹੈ। ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਫਰਜ਼ ਕਰੋ ਕੋਈ ਗੋਲਕੀਪਰ ਖਲੋਤਾ ਹੈ ਜੀ, ਹਾਕੀ ਦੇ ਵਿੱਚ ਕੋਈ ਗੋਲਕੀਪਰ ਖਲੋਤਾ ਵਾ, ਤਾਂ ਕੀ ਉਹ ਕਹੇਗਾ ਕਿ ਮੈਂ ਗੋਲਕੀਪਿੰਗ ਹੈਲਮਟ ਪਾਏ ਤੋਂ ਬਗੈਰ ਕਰ ਲਾਂਗਾ? ਹਾਲਾਂਕਿ ਹੇਠਾਂ ਉਹ ਪਟਕਾ ਬਣ ਸਕਦਾ ਹੈ, ਪਰ ਉੱਤੇ ਉਹਦੇ ਹੈਲਮਟ ਹੀ ਪਹਿਨੀ ਹੋਏਗੀ। ਜਾਂ ਕ੍ਰਿਕਟ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿੰਨੇ ਸਿੱਖ ਖਿਡਾਰੀ ਜਿਹੜੇ ਹੁਣ ਤੱਕ ਕ੍ਰਿਕਟ ਖੇਡੇ ਨੇ, ਬਿਸ਼ਨ ਸਿੰਘ ਬੇਦੀ ਹੋਰਾਂ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ ਵਰਗੇ ਤੱਕ, ਹੁਣ ਵੀ ਅਰਸ਼ਦੀਪ ਮੁੰਡਾ ਤੁਹਾਡੇ ਸਾਹਮਣੇ ਹੈ ਮੌਜੂਦ ਇੰਡੀਆ ਦੀ ਟੀਮ 'ਚ। ਤਾਂ ਉਹ ਕਹਿੰਦੇ ਕਿ ਵੀ ਉਹ ਵੀ ਤੱਕ ਇਸ ਤਰ੍ਹਾਂ ਹੀ ਪਾਉਂਦੇ ਰਹੇ ਆ, ਹੈਲਮਟ ਪਾਉਂਦੇ ਰਹੇ ਆ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ। ਤਾਂ ਦੇਖੋ ਪ੍ਰਵੀਨ ਜੀ, ਇਹਦੇ ਵਿੱਚ ਹੁਣ ਇੱਕ ਚੀਜ਼ ਤੇ ਸਾਫ਼ ਹੈ ਕਿ ਚਲੋ ਠੀਕ ਆ, ਕੁਝ ਚੀਜ਼ਾਂ ਹਾਲੇ ਅਸਪਸ਼ਟ ਨੇ, ਕੁਝ ਚੀਜ਼ਾਂ ਬਾਰੇ ਇੰਨੀ ਜ਼ਿਆਦਾ ਸਪਸ਼ਟਤਾ ਨਹੀਂ ਹੈ, ਤੇ ਦੂਜੀਆਂ ਕੁਝ ਚੀਜ਼ਾਂ ਬਾਰੇ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੈਗੀ, ਕਿਉਂਕਿ ਮਾਮਲੇ ਜਿਹੜੇ ਧਰਮ ਨਾਲ ਜੁੜੇ ਹੁੰਦੇ ਆ। ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਹੈ ਕਿ ਜੇ ਤੁਸੀਂ ਐਸਾ ਕਰ ਰਹੇ ਹੋ, ਤੁਹਾਨੂੰ ਪਤਾ ਕਿ ਸਿੱਖਾਂ ਨੂੰ ਆਪਾਂ ਦੇਖਿਆ ਕਿ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਛੋਟ ਦਿੱਤੀ ਗਈ ਹੈ। ਜਦੋਂ ਇਹੋ ਜਿਹਾ ਮੁੱਦਾ ਹੈ ਕਿ ਸਿੱਖ ਜਿਹੜੇ ਆ ਬਹੁਤ ਸੰਵੇਦਨਸ਼ੀਲ ਹੁੰਦੇ ਆ ਆਪਣੇ ਇਹਨਾਂ ਧਾਰਮਿਕ ਚਿੰਨ੍ਹਾਂ ਜਾਂ ਧਾਰਮਿਕ ਮਸਲਿਆਂ ਬਾਬਤ, ਤਾਂ ਤੁਸੀਂ ਕਿਉਂ ਨਹੀਂ ਕੋਈ ਰਾਏ ਮਸ਼ਵਰਾ ਕਰਦੇ? ਮੇਨ ਗੱਲ ਤੇ ਇਹ ਜੀ ਵੱਡੀ ਗੱਲ ਤੇ ਹੈ, ਤੁਹਾਡੇ ਰਿਟਾਇਰਡ ਫੌਜੀ ਅਧਿਕਾਰੀ ਬਹੁਤ ਸਿੱਖ ਨੇ, ਤੁਹਾਡੇ ਮੌਜੂਦਾ ਅਧਿਕਾਰੀ ਬਹੁਤ ਨੇ, ਤੁਸੀਂ ਇਸ ਤੋਂ ਇਲਾਵਾ ਐਸਜੀਪੀਸੀ ਦੇ ਨਾਲ ਕੋਈ ਤੁਸੀਂ ਤਾਲਮੇਲ ਕਰ ਸਕਦੇ ਹੋ। ਤੁਸੀਂ ਫਿਰ ਜੇ ਕੋਈ ਮਤਲਬ ਕਿ ਮੈਂ ਇੱਕ ਡਿਫੈਂਸ ਦੇ ਬਾਹਰ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਜੇ ਇਸ ਤਰ੍ਹਾਂ ਕੁਝ ਵੀ ਕਰਨਾ ਤਾਂ ਪਹਿਲਾਂ ਤੁਹਾਨੂੰ ਅਮੈਂਡਮੈਂਟਸ ਲੈ ਕੇ ਆਉਣੀਆਂ ਪੈਣਗੀਆਂ ਜੀ, ਤੁਹਾਨੂੰ ਸਦਨ ਦੇ ਵਿੱਚ ਜਾਣਾ ਪਵੇਗਾ। ਉਹ ਖੁਦ ਬ੍ਰਿਗੇਡੀਅਰ ਰਿਟਾਇਰ ਹੋਏ ਨੇ, ਤਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਤੁਸੀਂ ਐਮਰਜੈਂਸੀ ਬੇਸਿਸ ਦਾ ਕਹਿ ਕੇ ਕਿ ਇਸ ਤਰ੍ਹਾਂ ਨਹੀਂ ਕਰ ਸਕਦੇ ਜੀ। ਸਿੱਖ ਬਹੁਤ ਅਹਿਮ ਹਿੱਸਾ ਨੇ ਆਰਮੀ ਦਾ। ਇਸ ਵੇਲੇ ਦੱਸੀ ਜਾਂਦੀ ਹੈ ਕਿ ਗਿਣਤੀ 90,000 ਤੋਂ ਵੱਧ ਹੈ ਜੀ। ਹਾਲਾਂਕਿ ਇੱਕ ਅੰਕੜਾ ਅੰਦਾਜ਼ਨ ਹੈ, ਕੋਈ ਪੱਕੀ ਨਹੀਂ ਹੈ, ਪਰ ਮੇਰੇ ਖਿਆਲ ਦੇ ਨਾਲ ਹੋ ਸਕਦਾ ਵੱਧ ਵੀ ਹੋਵੇ ਫੌਜਾਂ ਦੇ ਵਿੱਚ ਗਿਣਤੀ ਜਿਹੜੀ ਹੈ ਆਪਣੇ ਸਿੱਖਾਂ ਦੀ। ਤਾਂ ਇਹ ਹੁਣ ਵੇਖਣ ਵਾਲਾ ਮਸਲਾ ਹੈ। ਕੱਲੀ ਆਰਮੀ ਦਾ ਸ਼ਾਇਦ ਅੰਕੜਾ ਹੋਏਗਾ, ਕਿਉਂਕਿ ਉਸ ਤਰ੍ਹਾਂ ਤਾਂ ਬਹੁਤ ਜ਼ਿਆਦਾ ਗਿਣਤੀ ਬਣ ਜਾਏਗੀ। ਤਾਂ ਇਹ ਸਾਰਾ ਜਿਹੜਾ ਮਸਲਾ ਹੈ ਜੋ ਮੈਂ ਤੁਹਾਨੂੰ ਹੁਣ ਤੱਕ ਦੱਸਿਆ ਸ਼ੁਰੂ ਤੋਂ ਲੈ ਕੇ, ਅਸਲ ਦੇ ਵਿੱਚ 12,730 ਬੈਲਿਸਟਿਕ ਹੈਲਮਟ ਖਰੀਦਣ ਦੀ ਜਿਹੜੀ ਐਮਰਜੈਂਸੀ ਪ੍ਰੋਕਿਉਰਮੈਂਟ ਇਹ ਆਈ ਸੀ ਸਾਹਮਣੇ। ਉਸ ਤੋਂ ਬਾਅਦ ਫਿਰ ਇਹ ਗੱਲ ਨਿਕਲੀ ਕਿ ਇਹ ਸਿੱਖ ਫੌਜੀਆਂ ਵਾਸਤੇ ਆ। ਫਿਰ ਉਸ ਤੋਂ ਬਾਅਦ ਇਹ ਨਿਕਲਦੀ ਹੈ ਕਿ ਇਹ ਪੱਗ ਦੇ ਉੱਤੋਂ ਪਾਈ ਜਾਏਗੀ, ਤੇ ਫਿਰ ਉਸ ਤੋਂ ਬਾਅਦ ਇਸ ਦਾ ਵਿਰੋਧ ਨਿਕਲਦਾ। ਮਤਲਬ ਕਿ ਕੜੀ ਦਰ ਕੜੀ ਇਹ ਚੀਜ਼ਾਂ ਨਿਕਲੀਆਂ ਜੀ। ਤਾਂ ਕੁੱਲ ਮਿਲਾ ਕੇ ਇਹ ਹੁਣ ਜਿੱਦਾਂ ਕਹ ਲਓ ਕਿ ਖਬਰ ਜਿਹੜੀ ਹੈ ਉਹ ਸਾਫ਼ ਹੈ। ਜਿਵੇਂ ਮੈਂ ਕਿਹਾ ਕਿ ਕੁਝ ਪਹਿਲਾਂ ਖਬਰਾਂ ਆਈਆਂ ਜਿਹੜੀਆਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿ ਯਾਰ ਪਤਾ ਨਹੀਂ, ਮਤਲਬ ਕਿ ਐਮਰਜੈਂਸੀ ਬੇਸਿਸ ਤੇ ਫੌਜ ਨੂੰ ਚਾਹੀਦੀਆਂ ਹੋਣਗੀਆਂ ਹੈਲਮਟਾਂ। ਪਰ ਜਿਵੇਂ ਹੀ ਇਹ ਮਸਲਾ ਚੁੱਕਿਆ ਗਿਆ ਜਥੇਦਾਰ ਜੀ ਵੱਲੋਂ ਕਿ ਇਹ ਸਿੱਖਾਂ ਲਈ ਆਈਆਂ ਨੇ, ਤਾਂ ਫਿਰ ਉੱਥੇ ਇਹ ਮਾਮਲਾ ਭਖ ਗਿਆ। ਕਹਿਣ ਦਾ ਭਾਵ ਇਹ ਆ ਕਿ ਸਾਰਾ ਖਬਰ ਦਾ ਜੇ ਤੁਸੀਂ ਤੱਥ ਸਾਰ ਦੇਖੋਗੇ ਤਾਂ ਇਹੋ ਆ ਕਿ ਇਹ ਹੈਲਮਟਾਂ ਸਪੈਸ਼ਲੀ ਜਿਹੜੀਆਂ ਨੇ ਉਹ ਸਿੱਖਾਂ ਵਾਸਤੇ ਮੰਗਵਾਈਆਂ ਗਈਆਂ। ਇਹ ਅਸਲ ਦੇ ਵਿੱਚ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਕਹਿਣਾ ਹੈ। ਹਾਂਜੀ ਬਿਲਕੁਲ, ਮਾਮਲਾ ਕਿਉਂਕਿ ਧਾਰਮਿਕ ਜਜ਼ਬਾਤਾਂ ਦੇ ਨਾਲ ਜੁੜਦਾ, ਇਸ ਕਰਕੇ ਮਿੰਟੂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਹਿਲਾਂ ਇਸ ਚੀਜ਼ ਨੂੰ ਇੰਨਾ ਸੀਰੀਅਸ ਨਹੀਂ ਲਿਆ ਗਿਆ, ਪਰ ਹੁਣ ਇਹ ਮਸਲਾ ਬਹੁਤ ਸੀਰੀਅਸ ਹੈ। ਤੇ ਜਿਵੇਂ ਕਹਿੰਦੇ ਜਾਣ ਦਾ ਜਿਹੜਾ ਇਹਨਾਂ ਨੇ ਹਵਾਲਾ ਦਿੱਤਾ, ਤਾਂ ਸ਼ਾਇਦ ਇਹ ਸਿੱਖੀ ਸਿਧਾਂਤ ਤੋਂ ਜਾਣੂ ਨਹੀਂ ਕਿ ਸਿੱਖ ਕਦੇ ਵੀ ਫਰਜ਼ ਅਦਾ ਕਰਦੇ ਹੋਏ ਜਾਣ ਦੀ ਪਰਵਾਹ ਨਹੀਂ ਕਰਦੇ। ਉਹ ਹਮੇਸ਼ਾ ਹੀ ਇਸ ਚੀਜ਼ ਲਈ ਤਿਆਰ ਰਹਿੰਦੇ ਨੇ। ਖੈਰ,